ਉੱਥੇ ਉਹ ਜਿਹੜਾ 5 ਗਰਾਈਆਂ ਪੁਲਿਸ ਲੰਮਾ ਸੀ ਜਿਵੇਂ 5 ਪੁਲਿਸ ਸੀ। ਅੱਛਾ ਉੱਥੇ ਬੜੀ ਦੁਨੀਆ ਵੱਧ ਹੋਈ ਆ। ਅੱਛਾ ਵੱਢ ਹੋਈ ਬੜੀ ਦੁਨੀਆ ਆਪਣੇ ਮੁਸਲਮਾਨ ਹੈ ਹੀ ਮਿਲਟਰੀ ਖੜਾ ਕਿਤੇ ਮੁਲਕ ਜੀ ਕੱਲੇ ਸੀ ਉਹ ਤੇ ਲੈ ਜੀ ਉੱਥੇ ਉਹ ਜਿਹੜਾ ਨੀਵਾਂ ਹੋ ਕੇ ਵੱਜਦਾ ਸੀ ਨਾ ਉਹੋ ਹੀ ਵੱਜਦਾ ਸੀ। ਤੁਸੀਂ ਵੇਖੇ ਉੱਥੇ ਬੰਦੇ ਵੱਡੇ? ਵੱਡੇ ਮੈਂ ਕਿਹਾ ਲਾਸ਼ਾਂ ਪਈਆਂ ਏਦਾਂ। ਓਏ ਹੋਏ ਤੇ ਅਸਲ ਨਹੀਂ ਹੁੰਦਾ ਤੇ ਇੱਕ ਬੰਦਾ ਜਿਹੜਾ ਅਫਸਰ ਸੀ ਨਾ ਉਹ ਕੋ ਅਸਾ ਹੈਗਾ ਭਾਂਦਾ ਹੈਗਾ ਜਾਇਦਾਰ। ਅੱਛਾ ਉਹ ਕੋ ਅਸਾ ਹੈ ਉਹ ਫੈਸਲਾ ਕੀਤਾ ਤੇ ਹੱਥ ਮਾਰਿਆ ਵੀ ਤੁਸੀਂ ਮੁੜ ਜਾਓ ਪਿਛਾਂ। ਅੱਛਾ ਅੱਲਾ ਬਖਸ਼ੇ ਅੱਬਾ ਸਾਡਾ ਕਿਸੇ ਦਿਹਾੜੇ ਚ ਫੌਜ ਵਿੱਚ ਗਿਆ। ਅੱਛਾ ਤੇ ਉਹਨਾਂ ਆਖਿਆ ਵੀ ਤੁਸੀਂ ਏਦਾਂ ਕਰੋ ਜਿਹੜੇ ਹੋਏ ਛੋਟੇ ਲੱਕੀ ਦਾ ਕੰਮ ਇਹਦੀਆਂ ਬਾਹਾਂ ਖੜੀਆਂ ਕੀਤੀਆਂ ਨਹੀਂ ਕੀ ਜਾਣਦੇ ਆ। ਅੱਛਾ ਤੇ ਇਹ ਰਫਰ ਗਾੜੀ ਕੋਈ ਟੈਨਸ਼ਨ ਨਹੀਂ ਮੁੜਿਆ ਪਿਛਾਂ। ਉਹ ਫਿਰ ਪਿੰਡੇ ਆ ਗਏ ਤੇ ਕਹਿਣ ਲੱਗੇ ਨਿਹੰਗ ਪੈਂਦੇ ਆ ਉਹਨਾਂ ਕੋ ਗੱਤ ਰਿਹਾ ਮਾਰਦੇ ਜਿੱਥੇ ਜਾਂਦਾ ਧੋਣ ਦਾ ਹੀ ਜਾਂਦਾ। ਮੁਸਲਮਾਨ ਜੱਟ ਸੀ ਭਾਮ ਇਹਦਾ ਨਾਂ। ਉੱਥੇ ਮੁਸਲਮਾਨ ਜੱਟ ਸੀ ਉਹ ਉਹਨਾਂ ਨੂੰ ਪਿਆ ਜੱਸਾ। ਅੱਛਾ ਨਿੱਕੀ ਸੀ ਤੇ ਸਿੱਧੇ ਗਏ ਬੰਦੇ ਵੱਡੇ। ਅੱਛਾ ਤੇ 2 ਬੰਦੇ ਸਾਡੇ ਪਿੰਡ ਦੇ ਉੱਥੇ ਵੱਢ ਹੋਏ। ਅੱਛਾ ਉਹ ਮੇਰੇ 12 ਪੈੜੀਆਂ ਕਮਾਦੀਆਂ ਮੈਂ ਕਿੱਥੇ ਲਾਵਾਂ। ਬਾਂਹ ਖੜੀ ਕੀਤੀ ਇੱਕ ਸਿੱਖ ਬੜੇ ਉਸਨੇ ਨਹੀਂ ਉਹਨਾਂ ਮਾਰਿਆ ਖੂਨ ਵਾਲੀ ਬਾਂਹ ਗਏ। ਅੱਛਾ ਉਹਨਾਂ ਨੇ ਹਾਂ ਤਾਂ ਕਰੇ ਨਾ ਨਹੀਂ ਦਿੱਤਾ। ਅੱਛਾ ਖੂਨ ਮਾਰਿਆ ਉਹਦੀ ਬਾਂਹ ਤੇ ਕਹਿੰਦਾ ਕੰਜਰਾ ਇੱਥੇ ਲਾ ਆਪ ਕੋਲੀ ਪਿਆ ਜੀ ਅੱਲਾ ਵੇਲੀ ਮਗਰ ਲੱਗਿਆ ਕੋਲੀ ਡਾਈ ਨਹੀਂ ਕੱਟਾ ਹੀ ਹੁੰਦਾ ਰਹਿਣਾ। ਆਪਣਾ ਘਰ ਆ ਸਾਡਾ ਜੀ ਇੱਕ ਬੋਰਡ ਸੀਗਾ ਤੇ ਬੋਰਡ ਸੀਗਾ ਜੇ ਇੱਕ ਆਹ ਲੋਕ ਦੇ ਸਾਡਾ ਕਾਰੀ ਹੈਗਾ ਤੇ ਵੇਦੀ ਸਾਡੀ ਬਾਲ ਸੀਗੀ। ਅੱਛਾ ਹਾਂ 5 ਕਿੱਕਰ ਅਸੀਂ ਅਜੇ ਤਾਈਂ ਦੇਖਦੀਆਂ। ਇੱਕ ਕਾਬਲੀ ਕਿੱਕਰ ਸੀ ਸਿੱਧੀ ਗਈ ਸੀ ਐਡੀ ਮੋਟੀ ਉੱਤੇ ਛੱਤਰੀ ਵੱਜੀ ਸੀ। ਵਾਹ ਜੀ ਵਾਹ। अस्सलाम वालेकुम जी, सत श्री अकाल, आदाब दोस्तों सब दा। पंजाब दी टीम इस टाइम राजपूत बजुर्गों ਨੂੰ ਮਿਲਣ ਆਏ ਆ ਜਿਹੜੇ ਹਿੰਦੁਸਤਾਨ ਤੋਂ ਹਿਜਰਤ ਕਰਕੇ ਪਾਕਿਸਤਾਨ ਨੂੰ ਕਿੱਦਾਂ ਪਹੁੰਚੇ। ਅੱਜ ਸਾਰੀ ਗੱਲਬਾਤ ਇਹਨਾਂ ਕੋਲੋਂ ਪੁੱਛਦੇ ਆ। ਸਾਡੇ ਸਾਹਮਣੇ ਬਜ਼ੁਰਗ ਬੈਠੇ ਨੇ, ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ। अस्सलाम वालेकुम, ਕੀ ਹਾਲ ਚਾਲ ਹੈ? ਸ਼ੁਕਰ ਹੈ ਅੱਲਾ ਦਾ। ਕੀ ਨਾਮ ਹੈ ਆਪਣਾ? ਮੇਰਾ ਅਸਗਰ ਅਲੀ। ਅਸਗਰ ਅਲੀ। ਹਾਂਜੀ। ਤੁਹਾਡੇ ਵਾਲਦ ਦਾ? ਖੈਰਦੀਨ। ਤੇ ਦਾਦੇ ਦਾ? ਦਾਤੇ ਦਾ ਨਾਮ ਮੋਹਕਮ ਖਾਨ। ਮੋਹਕਮ ਖਾਨ। ਹਾਂਜੀ ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਰਾਜਪੂਤ। ਕਿਹੜੇ ਰਾਜਪੂਤ? ਵਰਿਆ ਰਾਜਪੂਤ। ਵਰਿਆ ਰਾਜਪੂਤ। ਹਾਂਜੀ ਸਾਡੀ ਗੋਦੀ ਵਰਿਆ ਜਾਦੀ ਵਰਿਆ। ਅੱਛਾ ਤੇ ਹਿੰਦੁਸਤਾਨ ਦੇ ਪਿੰਡ ਕਿਹੜਾ ਸੀ? ਪਿੰਡ ਵਰਿਆ। ਅੱਛਾ ਪਿੰਡ ਵੀ ਵਰਿਆ। ਹਾਂਜੀ। ਵਾਹ ਜੀ ਵਾਹ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਕਿਹੜੀ ਪਛਾਣ ਦੇ 13 ਮੂਰਾਂ ਹੀ ਜੱਟਾਂ। ਹਾਂਜੀ ਮੁਸਲਮਾਨ ਜੱਟ ਸੀ ਮੂਰਾਂ ਦੇ ਵਿਸ਼ਮਾ ਤੇ ਬਨਾਸਵੇ ਦੀ ਭਾਮ ਭਾਂਬੜੀ। ਅੱਛਾ ਇਹ ਸਾਰੇ ਮੈਂ ਜਾਣਦਾ ਸੀ। ਵਾਹ ਜੀ ਵਾਹ। ਤੁਹਾਡੀ ਤਹਿਸੀਲ ਕਿਹੜੀ ਸੀ? ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਵਾਹ ਜੀ ਵਾਹ। ਕਿੰਨੀ ਉਮਰ ਸੀ ਉਸ ਵੇਲੇ ਤੁਹਾਡੀ? ਮੈਂ ਜੀ ਮਾਰ ਚਾਹਦਾ ਹੁੰਦਾ ਸੀ ਐਡਾ ਕੋਣਾ। ਅੱਛਾ 10-12 ਸਾਲ ਦੇ ਹੈ ਸੀ? ਹਾਂ ਇੰਨੇ ਕੋਲੇ ਆ। ਵਾਹ ਜੀ ਵਾਹ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਉੱਥੇ ਜੀ ਇੱਥੇ ਸਾਈ ਆ ਨਾ ਉੱਥੇ ਚੂੜੇ ਹੈਗੇ। ਅੱਛਾ ਚੂੜੇ। ਹਾਂ ਚੂੜੇ ਉੱਥੇ ਰਹਿੰਦੇ ਸੀ ਤੇ 2 ਘਰ ਮੌਲਵੀਆਂ ਦੇ ਸੀ। ਅੱਛਾ ਤੇ ਬਾਕੀ ਰਾਜਪੂਤ ਸੀ ਸਾਰੇ। ਵਾਹ ਜੀ ਵਾਹ। ਸਿੱਖ ਹਿੰਦੂ ਰਹਿੰਦੇ ਸੀ? ਹਾਂ ਨਹੀਂ ਕੋਈ ਘਰ ਨਹੀਂ। ਇੱਕ ਘਰ ਬੰਮਣ ਦਾ ਆਇਆ ਸੀ। ਅੱਛਾ ਘਰ ਨਹੀਂ ਆਇਆ ਉਹਨੇ ਦੁਕਾਨ ਪਾਈ ਸੌਦਾ ਲੈਂਦੇ ਸੀ ਸ਼ਾਮ ਨੂੰ ਬੰਦ ਕਰ ਜਾਂਦਾ ਸੀ ਉਹ। ਕੀ ਨਾਂ ਸੀ ਉਹਦਾ? ਹਾਂ ਨਾਂ ਦਾ ਨਹੀਂ ਪਤਾ। ਜਿਹੜੇ ਚਮਾਰ ਰਹਿੰਦੇ ਸੀ ਚੂੜੇ ਰਹਿੰਦੇ ਸੀ ਉੱਥੇ ਹਾਂ ਉਹਨਾਂ ਦਾ ਕੋਈ ਨਾਂ ਯਾਦ ਹੋਣ ਤੁਹਾਨੂੰ? ਨਾ ਮੁਸ਼ਕਲ ਮੱਗਰ। ਅੱਛਾ ਤੇ ਜੁੱਲੀ। ਕੰਮ ਕਰਦੇ ਸੀ? ਹਾਂਜੀ ਕੰਮ ਕਰਦੇ ਸੀ। ਵਾਹ ਜੀ ਵਾਹ। ਤੁਸੀਂ ਵੀ ਡੰਗਰ ਸ਼ੰਗਰ ਰੱਖੇ ਸੀ? ਹਾਂਜੀ ਸਾਡਾ ਸ਼ੇਰ ਮੱਝਾਂ ਦਾ ਸੀ। ਵਾਹ ਜੀ ਵਾਹ।
ਜਿਹੜੇ ਆਲੇ ਦੁਆਲੇ ਪਿੰਡ ਸੀ ਉੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਉੱਥੇ ਸਿੱਖ ਹੀ ਸੀਗੇ ਸਾਰੇ। ਅੱਛਾ, ਸਿੱਖ ਸਨ। ਹਾਂ ਜੀ, ਰਲੇ ਮਿਲੇ ਹੀ ਸਾਰੇ। ਅੱਛਾ ਅੱਛਾ ਅੱਛਾ, ਇੱਕ ਵੀ ਵਾਦੇ ਸੀ, ਸਹੀ ਹੋ ਇੱਕ ਗਿਆ। ਪਾਸੇ ਦੂਜੇ ਬੰਨੇ ਮੁਸਲਮਾਨ। ਨਾ ਵਜ ਘਰ ਹੈਗੇ ਸੀ। ਅੱਛਾ ਅੱਛਾ ਅੱਛਾ, ਬਜ਼ੁਰਗੋ ਪਿੰਡ ਦੇ ਵਿੱਚ ਆਪਣਾ ਘਰ ਕਿੱਥੇ ਸੀ? ਆਪਣਾ ਘਰ ਸਾਡਾ ਜੀ ਇੱਕ ਬੋਝ ਸੀਗਾ, ਤੇ ਬੋਝ ਸੀਗਾ ਜੀ ਇੱਕ ਆਹ ਲੋਕ ਦੇ ਸਾਡਾ ਕਾਲੇ ਹੈਗਾ ਤੇ ਵੇਦੀ ਸਾਡੀ ਬਾਲ ਸੀਗੀ। ਅੱਛਾ, ਹਾਂ, 5 ਕਿੱਕਰ ਅਸੀਂ ਅਜੇ ਤਾਈਂ ਦੇਖਦੇ ਹਾਂ। ਓਏ ਹੋਏ ਹੋਏ। ਇੱਕ ਕਾਬਲੀ ਕਿੱਕਰ ਸੀ, ਸਿੱਧੀ ਗਈ ਸੀ, ਹਾਂ। ਐਡੀ ਮੋਟੀ ਸੀ, ਉੱਤੇ ਛਤਰੀ ਵੱਜੀ ਸੀ। ਵਾਹ ਜੀ ਵਾਹ, ਹਾਂ, ਅੱਜ ਵੀ ਵੇਖਦਾ? ਹਾਂ, ਅਜੇ ਵੀ ਦੇਖਦਾ ਉਦਾਂ ਹੀ। ਓਏ ਹੋਏ ਹੋਏ। ਪਿੰਡ ਭੁੱਲਦਾ? ਨਹੀਂ 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 ਭੁੱਲਿਆ। ਨਾ। ਤੁਹਾਡੇ ਪਿੰਡ 'ਚ ਮਸਜਿਦਾਂ ਕਿੰਨੀਆਂ ਸੀ? ਹਾਂ, ਮਸਜਿਦਾਂ ਕਿੰਨੀਆਂ ਸੀ? ਇੱਕ ਮਸਜਿਦ ਸੀ? ਹਾਂ, ਪੱਕੀ ਸੀ ਕਿ ਕੱਚੀ? ਨਹੀਂ ਪੱਕੀ ਸੀ। ਤੇ ਘਰ ਆਪਣੇ ਕੱਚੇ ਸੀ ਕਿ ਪੱਕੇ? ਨਹੀਂ, ਘਰ ਆਪਣੇ ਕੱਚੇ ਸੀਗੇ। ਅੱਛਾ, ਕੱਚੇ ਸੀ। ਹਾਂ, ਪਿੰਡ ਦੇ ਵਿੱਚ ਲੰਬੜਦਾਰ ਕਿੰਨੇ ਸੀ? ਨੰਬਰਦਾਰ ਇੱਕੋ ਹੀ ਸੀ। ਕੀ ਨਾਂ ਸੀ ਲੰਬੜਦਾਰ ਦਾ? ਨੰਬਰਦਾਰ ਦਾ ਨਾਂ ਹੁਣ ਤੇ ਨਾਂ ਹੀ ਭੁੱਲ ਗਿਆ। ਅੱਛਾ, ਛੱਡ ਦੇ। ਆਲੇ ਦੁਆਲੇ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਆਪਣੀ? ਆਪਣੀ ਰਿਸ਼ਤੇਦਾਰੀ ਸ਼ਹਿਰ ਬਟਾਲੇ ਵੀ ਸੀਗੀ, ਤੇ ਕਿਉਂ ਸਾਡਾ ਬਾਬਾ ਉੱਥੇ ਰਹਿੰਦਾ ਹੁੰਦਾ ਸੀ ਘਰੋਂ ਬਾਹਰ। ਅੱਛਾ। ਤੇ ਹੋਰ ਹੁਣ ਤਾਂ ਨਾਮ ਹੀ ਭੁੱਲ ਗਏ ਆ। ਨਾਨਕੇ ਕਿੱਥੇ ਸੀ? ਹੈਂ, ਨਾਨਕੇ ਮਾਈ ਦੇ ਤੁਹਾਡੇ? ਹਾਂਜੀ। ਉਹ ਪਿੰਡ ਵਿੱਚ ਹੀ ਸੀਗੇ। ਅੱਛਾ, ਪਿੰਡ ਵਿੱਚ ਹੀ ਸੀ। ਹਾਂ, ਸਹੀ ਹੋ ਗਿਆ। ਅੱਛਾ, ਹੁਣ ਇਹ ਦੱਸੋ, ਮੇਲਾ ਸ਼ੇਲਾ ਲੱਗਦਾ ਸੀ ਕੋਈ ਉੱਥੇ? ਮੇਲਾ ਉੱਥੇ ਮੇਲਾ ਲੱਗਦਾ ਸੀ ਕਿਹੜੀ ਆਪਣੇ ਨਾਮ ਹੀ ਭੁੱਲ ਗਏ ਆ। ਹਾਂ, ਉੱਥੇ ਮੇਲਾ 8 ਦਿਨ ਰਹਿੰਦਾ ਹੁੰਦਾ ਸੀ। 8 ਦਿਨ ਰਹਿੰਦਾ ਸੀ? ਹਾਂਜੀ, ਤੁਸੀਂ ਜਾਂਦੇ ਰਹੇ ਮੇਲਾ ਵੇਖਣ? ਮੇਲਾ ਵੇਖਣ ਜਾਂਦੇ ਰਹੇ ਆ। ਵਾਹ ਜੀ ਵਾਹ। ਕੀ ਕੀ ਹੁੰਦਾ ਸੀ ਮੇਲੇ 'ਚ? ਹਾਂ, ਘੋਲ, ਕੌਡੀ ਅੱਛਾ। ਤੇ ਇਹੋ ਕੁਝ ਹੁੰਦਾ ਹੈਗਾ। ਤੁਹਾਡੇ ਪਿੰਡ ਦਾ ਵੀ ਕੋਈ ਪਹਿਲਵਾਨ ਹੋਇਆ? ਸਾਡੇ ਪਿੰਡ ਦਾ ਸਾਡਾ ਮਾਮਾ ਹੀ ਪਹਿਲਵਾਨ, ਕੀ ਨਾਂ ਸੀ ਮਾਮੇ ਦਾ? ਕੈਮਰੀ। ਅੱਛਾ ਤੇ ਕੋਈ ਨਹੀਂ ਉਹਨੂੰ ਢਾ ਸਕਦਾ। ਅੱਛਾ, ਉਹਦਾ ਘੋਲ ਵੇਖਿਆ ਸੀ ਤੁਸੀਂ? ਹਾਂਜੀ, ਵਾਹ ਜੀ ਵਾਹ। ਕੋਈ ਨਹੀਂ ਢਾ ਸਕਦਾ ਉਹਨੂੰ। ਕਿੱਥੇ ਘੋਲ ਹੋਇਆ ਸੀ ਉਹਦਾ? ਹਾਂ, ਉਹਦਾ ਘੋਲ ਕਿੱਥੇ ਹੋਇਆ ਸੀ? ਉਹਦਾ ਕੋਲ ਹੋਇਆ ਕਿਹੜੀ ਪਛਾਣ ਦੀ। ਅੱਛਾ, ਹਾਂ, ਸਿੱਖ ਨਾਲ ਹੋਇਆ ਸੀ ਕਿ ਮੁਸਲਮਾਨ ਨਾਲ? ਮੈਂ ਸਿੱਖ ਹੀ ਸੀਗਾ ਉਹ। ਢਾ ਦਿੱਤਾ ਸੀ ਇਹਨੇ? ਹਾਂ, ਵਾਹ ਜੀ ਵਾਹ। ਹੁਣ ਇੱਥੇ ਆ ਜਾਓ। ਅੱਛਾ। ਹੁਣ ਐਸਾ ਦਾ ਲਾਉਂਦਾ ਹੈਗਾ ਕਿ ਪੁੱਤ ਦਾ ਕੋਈ ਨਹੀਂ ਸੀ। ਅੱਛਾ ਕੋਈ ਜ਼ਿਆਦਾ ਹੋਇਆ ਹੀ ਨਹੀਂ ਸੀ। ਅੱਛਾ। ਤੇ ਐਸਾ ਉਹ ਸਿੱਖ ਕਹਿੰਦੇ ਸੀ ਇਹਦਾ ਅੰਗ ਤੋੜੋ ਕੋਈ, ਇਹ ਬੜੇ ਜਵਾਨਾਂ ਨੂੰ ਵਿੱਚ ਲਾ ਜਾਂਦਾ। ਅੱਛਾ। ਤੇ ਕਈ ਉਹਦੇ ਵੱਲ ਵੀ ਹੁੰਦੇ ਸੀ, ਕਈਆਂ ਉਹਦੇ ਵੱਲ ਹੋਣਾ, ਉਹ ਸਿੱਖਾਂ ਨੇ ਆਖਣਾ ਹੋ ਉਹਦੇ ਵੱਲ ਜਨ ਹੋਣਾ ਵਾ। ਅੱਛਾ। ਤੇ ਉਹਨਾਂ ਘੋੜੀਆਂ ਕੱਸ ਲੈਣੀਆਂ। ਤੇ ਕਈ ਉੱਥੇ ਹੁੰਦੇ ਕੋਈ ਇੱਕ ਕਹਿਣ ਲੱਗਾ ਉਹ ਮੇਰੀ 12 ਪੈੜੀਆਂ ਕਮਾਦੀਆਂ ਮੈਂ ਕਿੱਥੇ ਲਾਵਾਂ। ਬਾਂਹ ਖੜੀ ਕੀਤੀ। ਇੱਕ ਸਿੱਖ ਬੜੇ ਉੱਥੇ ਹੁੰਦੇ ਸੀ, ਉਹਨਾਂ ਨੇ ਮਾਰਿਆ ਖੂਨ ਵਾਲੀ ਬਾਂਹ ਦੇ। ਅੱਛਾ। ਉਹਨਾਂ ਨੇ ਹਾਂ ਤਾਂ ਕਰੇ ਨਾ, ਨਹੀਂ ਦਿੱਤਾ ਕਰ। ਅੱਛਾ। ਖੂਨ ਮਾਰਿਆ ਉਹਦੀ ਬਾਂਹ ਤੇ, ਕਹਿੰਦਾ ਕੰਜਰਾ ਇੱਥੇ ਲਾ। ਆਪ ਕੋਲੀ ਪਿਆ ਦੀ ਅੱਲਾ ਵੇਲੀ ਮਗਰ ਲੱਗਿਆ ਕੋਲੀਆਂ ਮੈਂ ਡਾਈ ਨਹੀਂ ਇਕੱਠਾ ਹੀ ਹੁੰਦਾ ਰਹਿਣਾ ਇਦਾਂ ਸਿੱਖ। ਸ਼ੁਗਰ ਵੀ ਲੱਗਦੇ ਸੀ? ਬੜੇ ਸ਼ੁਗਰ ਲੱਗ ਰਹੇ। ਅੱਛਾ, ਉਸ ਵੇਲੇ ਇਕੱਠੇ ਵਸਦੇ ਸੀ ਸਿੱਖ ਮੁਸਲਮਾਨ ਹਿੰਦੂ? ਨਾ, ਕਿੱਦਾਂ ਦਾ ਪਿਆਰ ਸੀ? ਹਾਂ, ਪਿਆਰ ਬੜਾ ਹੈਗਾ ਉਹਦੀ। ਕੰਮ ਕਰਦੇ ਹੈਗੇ ਤੇ ਜਿਹੜੇ ਜਾਲੇ ਪਏ ਉਹ ਵੀ ਆਪਣਾ ਮਜ਼ਹਬ ਛੱਡ ਗਏ। ਅੱਛਾ। ਬਣ ਗਏ। ਅੱਛਾ, ਇਹ ਦੱਸੋ ਨਾ, ਜਦੋਂ ਪਾਕਿਸਤਾਨ ਬਣ ਗਿਆ, ਹਾਂਜੀ, ਤੁਹਾਡੇ ਲੋਕਾਂ ਨੂੰ ਕਿੱਦਾਂ ਪਤਾ ਲੱਗਿਆ, ਕਿਵੇਂ ਉੱਠੇ ਆਪਣੇ ਪਿੰਡਾਂ ਚੋਂ? ਸਾਡੀ ਕਿਹੜੀ ਪਠਾਨਾਂ ਦੀ ਸੀ। ਹਾਂ। ਉੱਥੇ ਅਸੀਂ ਰਹੇ 1.5 ਮਹੀਨਾ। ਪਿੰਡ ਛੱਡ ਦਿੱਤਾ ਸੀ? ਪਿੰਡ ਛੱਡ ਦਿੱਤਾ ਸੀ। ਪਿੰਡ ਕਿਵੇਂ ਛੱਡਿਆ ਆਪਣਾ? ਕਿਵੇਂ ਲਾਗੇ ਮੁਸਲਮਾਨ ਜੱਟ ਸੀ ਭਾਮ। ਅੱਛਾ। ਪਿੰਡ ਦਾ ਨਾਂ।
ਉੱਥੇ ਮੁਸਲਮਾਨ ਜੱਜ ਸੀ ਉਹ ਉਹਨਾਂ ਨੂੰ ਪਿਆ ਜੱਸਾ ਅੱਛਾ ਨਿੱਕੀ ਸੀ ਤੇ ਸਿੱਧੇ ਗਏ ਬੰਦੇ ਵੱਡੇ ਅੱਛਾ ਤੇ ਤਿੰਨ ਦੋ ਬੰਦੇ ਸਾਡੇ ਪਿੰਡ ਦੇ ਉੱਥੇ ਵੱਢ ਹੋਏ ਸੀ ਅੱਛਾ ਹਾਂ ਸਿੱਧੇ ਗਏ ਉਹਨਾਂ ਵੱਡੇ ਹੈਗੇ ਤੇ ਫਿਰ ਸਾਡਾ ਅਸਲਾ ਨਹੀਂ ਹੁੰਦਾ ਤੇ ਅਸਲਾ ਨਹੀਂ ਹੁੰਦਾ ਤੇ ਇੱਕ ਬੰਦਾ ਜਿਹੜਾ ਅਫਸਰ ਸੀ ਨਾ ਉਹ ਕੋ ਅਸਲਾ ਹੈਗਾ ਭਾਂਦਾ ਹੈਗਾ ਜਾਇਦਾਰ ਅੱਛਾ ਉਹ ਕੋ ਅਸਲਾ ਹੈ ਉਹ ਫੈਸਲਾ ਕੀਤਾ ਤੇ ਹੱਥ ਮਾਰਿਆ ਵੀ ਤੁਸੀਂ ਮੁੜ ਜਾਓ ਪਛਾਂ ਅੱਛਾ ਅੱਲਾ ਬਖਸ਼ੇ ਅੱਬਾ ਸਾਡਾ ਕਿਸੇ ਦਿਹਾੜੇ ਚ ਫੌਜ ਵਿੱਚ ਗਿਆ ਅੱਛਾ ਤੇ ਉਹਨਾਂ ਆਖਿਆ ਵੀ ਤੁਸੀਂ ਏਦਾਂ ਕਰੋ ਜਿਹੜੇ ਹੋਏ ਛੋਟੇ ਲੱਕੀ ਦਾ ਕੰਮ ਇਹਦੀਆਂ ਬਾਹਾਂ ਖੜੀਆਂ ਕੀਤੀਆਂ ਨਹੀਂ ਕੀ ਜਾਣਦੇ ਆ ਅੱਛਾ ਤੇ ਇਹ ਰਫਰ ਗਾੜੀ ਕੋਈ ਟੈਨਸ਼ਨ ਨਹੀਂ ਮੁੜਿਆ ਪਛਾਂ ਉਹ ਫਿਰ ਪਿੰਡੇ ਆ ਗਏ ਤੇ ਕਹਿਣ ਲੱਗੇ ਨਿਹੰਗ ਪੈਂਦੇ ਆ ਉਹਨਾਂ ਕੋ ਗੱਤ ਰਿਹਾ ਮਾਰਦੇ ਜਿੱਥੇ ਜਾਂਦਾ ਧੋਣ ਦਾ ਹੀ ਜਾਂਦਾ ਅੱਛਾ ਉਹ ਇੱਟਾਂ ਫਿਰ ਵੱਟੇ ਪੱਕੇ ਕੋਠੇ ਤੇ ਰੱਖੇ ਮਾਰ ਤੇ ਬੁੜੀਆਂ ਨੂੰ ਆਖਿਆ ਵੀ ਜੇ ਸਿੱਖ ਪੈਣਾ ਗੱਲ ਚ ਖਤਮ ਹੋ ਜਾਇਓ ਅੱਛਾ ਇਹਨਾਂ ਦੇ ਕਾਬੂ ਨਾ ਆਇਓ ਵਾਹ ਹਾਂ ਉੱਥੇ ਫਿਰ 2 ਮਹੀਨੇ ਰਹੇ ਕਾਦੀਆਂ ਮਿਰਜੇ ਦੀਆਂ ਅੱਛਾ ਉਹ 2 ਮਹੀਨਾ ਉੱਥੇ ਰਹੇ ਆ ਇਹ ਜਿਹੜਾ ਕਾਦੀਆਂ ਪਿੰਡ ਸੀ ਹਾਂਜੀ ਇਹ ਮਰਜ਼ਾਈਆਂ ਦਾ ਸਾਰਾ ਪਿੰਡ ਸੀ ਮਿਰਜਾਈਆਂ ਨਹੀਂ ਉਹ ਮਿਰਜਾ ਹੀ ਕਾਦੀਆਂ ਦਾ ਅੱਛਾ ਉਹ ਆਪਣਾ ਜਹਾਜ਼ ਸੀ ਉਹਦੇ ਕੋਲ ਤੇ ਆਪਣਾ ਸਮਾਨ ਆਪਣਾ ਜਿਆ ਜੰਤ ਢੋਈ ਆ ਨਾ ਤੇ ਕਲਫੂ ਆਰਡਰ ਲੱਗੇ ਹੁੰਦੇ ਹੁਕਮ ਨਹੀਂ ਕਿਸੇ ਨੂੰ ਬਾਹਰ ਨਿਕਲਣ ਦਾ ਵੀ ਅੱਛਾ ਤੇ ਉਹ ਹੁਕਮ ਨਹੀਂ ਬਾਹਰ ਨਿਕਲਦਾ ਤੇ ਉਹ ਉੱਤੋਂ ਜਹਾਜ਼ ਤੇ ਆਪਣਾ ਜਿਆ ਜੰਤ ਢੋਈ ਆ ਸਾਨੂੰ ਲੈ ਕੇ ਉੱਤੋਂ ਪਰਚੀਆਂ ਛੱਡ ਦਿੰਦੀ ਅਮਨ ਬੈਠੇ ਰਹੋ ਅੱਛਾ ਇਹ ਨਹੀਂ ਗੱਲ ਉੱਥੇ ਉਹ ਜਿਹੜਾ 5 ਗਰਾਈਆਂ ਪੁਲਿਸ ਲੰਮਾ ਸੀ ਜਿਵੇਂ 5 ਪੁਲਿਸ ਸੀ ਅੱਛਾ ਉੱਥੇ ਬੜੀ ਦੁਨੀਆ ਵੱਧ ਹੋਈ ਹੈ ਅੱਛਾ ਵੱਢ ਹੋਈ ਬੜੀ ਦੁਨੀਆ ਆਪਣੇ ਮੁਸਲਮਾਨ ਹੈ ਹੀ ਮਿਲਟਰੀ ਖੜਾ ਕਰਦੇ ਮੁਲਕ ਜੀ ਕੱਢੇ ਸੀ ਉਹ ਤੇ ਲੈ ਜੀ ਉੱਥੇ ਉਹ ਜਿਹੜਾ ਨੀਵਾਂ ਹੋ ਕੇ ਵੱਜਦਾ ਸੀ ਨਾ ਉਹ ਹੀ ਵੱਜਦਾ ਸੀ ਤੁਸੀਂ ਵੇਖੇ ਉੱਥੇ ਬੰਦੇ ਵੱਡੇ ਵੱਡੇ ਮੈਂ ਕਿਹਾ ਲਾਸ਼ਾਂ ਪਈਆਂ ਏਦਾਂ ਓਏ ਹੋਏ ਉਹ ਫਿਰ ਇੱਕ ਆਇਆ ਉਹ ਇੱਕ ਸੀ ਮੁਸਲਮਾਨ ਇੱਕ ਜਿਹੜੇ ਮੁਸਲਮਾਨ ਨੂੰ ਜਜ਼ਬਾ ਚੜ ਗਿਆ ਨਾ ਫਿਰ ਆਪਣੀ ਜਾਨ ਨਹੀਂ ਉਹ ਵੇਖਦਾ ਹਾਂਜੀ ਉਹ ਸਾਡੇ ਅਸੀਂ ਨੀਵੇਂ ਹੋ ਕੇ ਵੱਜਦੇ ਸੀ ਤਲਵਾਰਾਂ ਤੋਂ ਵੱਜਦੇ ਸੀ ਲੈ ਜੀ ਉਹ ਜਿਹੜੇ 2 ਪੈਣੀਆਂ ਨਿਕਲੇ ਨਾ ਗਾਂ 2 ਪੈਣੀਆਂ ਨਿਕਲੇ ਤੇ ਅੱਜ ਜਸਾ ਚੱਲਿਆ ਵੇ ਟਿੱਬੇ ਆ ਜਾਂ ਘੋੜੀਆਂ ਰੰਗ ਬਰੰਗੀਆਂ ਤੇ ਰੰਗ ਬਰੰਗੇ ਹਥਿਆਰ ਉਹ ਅੱਬੇ ਹੁਣ ਕਹਿਣ ਲੱਗੇ ਵੀ ਉੱਥੋਂ ਬਚ ਗਏ ਹੁਣ ਨਹੀਂ ਬਚਦੇ ਅੱਛਾ ਨਾ ਜੀ ਇੱਕ ਮੁਸਲਮਾਨ ਦੇਖ ਰਹੀ ਉਹ ਕੋ ਹੋਇਆ ਉਹ ਸਾਡੇ ਨਾਲ ਹੀ ਚੱਲ ਪਿਆ ਸਾਡੇ ਨਾਲ ਚੱਲ ਪਿਆ ਤੇ ਉਹ ਹੋਇਆ ਕਹਿਣ ਲੱਗਾ ਵੀ ਤੁਸੀਂ ਆ ਜੈਸਾ ਮੇਰਾ ਕੰਮ ਆ 5 ਮਿੰਟਾਂ 'ਚ ਡੱਕਣਾ ਅੱਛਾ ਤੇ ਪਰ ਮੈਨੂੰ ਹੁਕਮ ਨਹੀਂ ਜੇ ਮੈਂ ਡੱਕਾਂ ਤਾਂ ਮੈਨੂੰ ਪਿੱਛੋਂ ਗੋਲੀ ਵੱਜ ਸਕਦੀ ਆ ਅੱਛਾ ਬਗੈਰ ਆਦਤ ਤੋਂ ਸ਼ੁਰੂ ਕਿਉਂ ਕੀਤੀ ਆ ਉਹ ਫਿਰ ਕਹਿਣ ਲੱਗੇ ਜੇ ਮੁਸਲਮਾਨ ਭਰਾ ਸਾਡਾ ਵੀ ਖਾਦਮਾ ਲੱਗਾ ਹੋਣਾ ਆਪਣਾ ਵੀ ਨਾਲ ਹੀ ਕਰ ਉਹ ਫਿਰ ਆਖਿਆ ਬੀਬੀਆਂ ਭੈਣਾਂ ਖੋਬਾ ਚੱਕਰ ਨਾ ਵੇਖਿਓ ਗੱਲ ਨਾ ਵੇਖਿਓ ਬਹਿ ਜਾਓ ਉਹ ਬਹਿ ਗਈਆਂ ਤੇ ਫਿਰ ਕਹਿਣ ਲੱਗਾ ਇੱਕ ਦੇਖ ਸੀ ਬੜਾ ਪਾਲਾ ਸੜਕ ਦੇ ਉੱਤੇ ਉਹ ਕਹਿੰਦਾ ਵੀ ਘੇਰਾ ਪਾ ਲਓ ਬੰਦੇ ਜਿਹੜੇ ਆ ਪਤਾ ਤਾਂ ਲੱਗੇ ਵੀ ਇਹ ਜੱਸਾ ਡੱਕਿਆ ਕਹਿਣਾ ਲੈ ਜੀ ਉਹ ਘੇਰਾ ਪਾ ਲਿਆ ਉਹ ਫਿਰ ਉਹ ਕੋ ਬੜੀ ਗੱਲ ਸੀ ਇੱਕ ਮਿੰਟ ਦਾਨ ਹੋ ਲੈਂਦੇ ਫਿਰ ਉਹ ਫਿਰ ਨਾ ਡੱਕਿਆ ਉਹ ਕਈ ਘੋੜੀਆਂ ਤਾਂ ਐ ਡਿੱਗਿਆ ਕੋਈ ਐ ਡਿੱਗਿਆ ਕੋਈ ਅੱਗੇ ਨਹੀਂ ਡਿੱਗਿਆ ਕੋਈ ਪਿੱਛੇ ਨਹੀਂ ਡਿੱਗਿਆ ਉਹ ਫਿਰ ਸ਼ਹਿਰ ਬਟਾਲੇ ਵੈਲਸ ਕੀਤੀ ਅੱਛਾ ਉਦੋਂ ਹੁਣ ਤਾਂ ਤੇਰੇ ਹੋਰ ਨਿਕਲ ਆਏ ਨਾ ਵੈਲਸ ਕੀਤੀ ਵੀ ਕਿੰਨੇ ਲੱਖ ਕਰੋੜ ਕਾਫਲਾ ਸੀ ਜਿਹ ਚੋਂ ਚੰਦ ਬੰਦੇ ਬਚੇ ਹੋ ਜੇ ਜੋ ਹੈ ਮੁਸਲਮਾਨ ਭਰਾ ਮਿਲਟਰੀ ਦਾ 5-10 ਮਿੰਟਾਂ ਵਿੱਚ ਆ ਜਾਣਾ ਬਚ ਸਕਦੇ ਨੇ ਤੇ ਇਹਨਾਂ ਦੀ ਖੇਲ ਖਤਮ ਹਮਲਾ ਸ਼ੁਰੂ ਹੋ ਗਿਆ ਸੀ ਹਾਂ ਲੈ ਜੀ ਨਹੀਂ ਉਹ ਤਾਂ ਮੋੜ ਦੇ ਨਾ ਪਛਾਂ
ਤੇ ਫਿਰ ਆਖਿਆ ਵੀ ਇਹ ਜਿਹੜੇ ਮੁਰਗੇ ਹੋਰ ਨਾ ਲੈ ਕੇ ਆ ਜਾਣ। ਉਹਨਾਂ ਫਿਰ ਵੈਠ ਕੀ ਜੇ ਇੱਥੇ ਬਟਾਲੇ ਸ਼ਹਿਰ ਚੋਂ ਨਾ ਕਾਲੀਆਂ ਕਾਲੀਆਂ ਵੈਗਨਾਂ ਆਈਆਂ ਅੱਗਲ ਪਿੱਛੇ ਆ ਗਈਆਂ, ਕਹਿਣਗੀਆਂ ਵੀ ਬਹਿ ਜਾਓ। ਬਹਿ ਗਏ ਸਾਰੇ ਉੱਥੇ ਤੇ ਫਿਰ ਟੂਮਾ ਪੈਸਾ ਜੋ ਹੀ ਸਾਰਾ ਉਹਨੇ ਲੁੱਟਮਾਰ ਕੀ ਖੋਇਆ ਸੀ ਨਾ, ਤੇ ਉਹਨਾਂ ਫਿਰ ਚੰਗੇ ਜਿਹੜੇ ਅਫਸਰ ਸੀ ਨਾ ਉਹਨਾਂ ਨੇ ਫਿਰ ਫੜਿਆ। ਉਹਨਾਂ ਆਖਿਆ ਵੀ ਇਹ ਦੱਸੋ ਵੀ ਤੁਸੀਂ ਵਿਆਹ ਹੈ ਇੱਕ ਭੈਣ ਦੇ ਦਾਜ ਰੱਖਿਆ ਤੁਸੀਂ ਕੋਲ, ਇਹ ਕਿੱਥੋਂ ਆਏ ਪੈਸੇ? ਉਹਨਾਂ ਫਿਰ ਮਾਰੇ ਫਿਰ। ਅੱਛਾ ਮਾਰੇ ਫਿਰ ਸ਼ਾਹ ਬਚਾਏ। ਉਹਨਾਂ ਆਖਿਆ ਜੋ ਕੁਝ ਹੋਇਆ ਤੁਹਾਡਾ ਹੋ ਗਿਆ, ਜੋ ਕੁਝ ਹੈਗਾ ਰਹਿਣੋਂ ਪਕਾਓ ਤੇ ਖਾਓ। ਅੱਛਾ ਕੋਲ ਕੀ ਕਰਨਾ ਇਦਾਂ ਆਦਾ ਯਾ ਮੌਲਾ ਤੇਰੀ ਬਾਰਗਾਹ ਚ ਝੁਕੇ ਰਹਾਂਗੇ, ਉਹਨਾਂ ਕਮਾ ਲਿਆ ਕਰਾਂਗੇ, ਉਹਨਾਂ ਖਾ ਲਿਆ ਕਰਾਂਗੇ ਤੇ ਸਾਡੀਆਂ ਜਾਨਾਂ ਲੈ ਚੱਲ। ਉਹਨਾਂ ਫਿਰ ਆਖਿਆ ਵੀ ਉਹ ਫਿਰ ਕੋਲ ਕੀ ਕਹਿੰਦੇ ਇੱਕ ਕੁੜੀ ਬੁੱਢੀ ਵੇਖੀ ਤੂਤਾਂ ਦੇ ਪੱਤੇ ਤੇ ਲੱਗੇ ਕਹਿੰਦੇ ਸ਼ਕਰਕੰਦ ਦੀ ਜੀ ਉਹਨਾਂ ਦੇ ਪੱਤੇ। ਅੱਛਾ तो उबाल के तो ले आवे कच्चियां हांडियां जिले आन के ठुड्डा वजा कोई तरह वो दो छोटे होगी। कभी वाह मौला साडी किस्मत च ए भी साडी किस्मत विच ए भी नहीं लै जी। फिर उस फिर उदा ही फिर आए। अच्छा भुखे ही दाने इन्हें को चाबले नहर जहरा पातियां ही, खूह च जहरा पातियां ही। अच्छा हाँ वो फिर ਉਹਨਾਂ ਕੋ ਪਾਣੀ ਪੀ ਲੈਣਾ ਤੇ ਕਾਲਜੇ ਚੱਕ ਲੈਣੇ। ਓਏ ਹੋਏ ਹੋਏ। ਹਾਂ ਫਿਰ ਕਿੰਨੇ ਦਿਨਾਂ ਦੇ ਪਹੁੰਚੇ ਤੁਸੀਂ? ਅਸੀਂ ਪਤਾ ਨਹੀਂ 2 ਮਹੀਨੇ ਚ ਕਿੰਨੇ ਮਹੀਨੇ ਪਹੁੰਚੇ ਸੀ। ਤੁਹਾਡੇ ਕਾਫਲੇ ਉੱਤੇ ਉਸ ਤੋਂ ਬਾਅਦ ਹਮਲਾ ਹੁੰਦਾ ਰਿਹਾ? ਹਾਂ ਨਹੀਂ ਫਿਰ ਕਮਰਾ ਹੋਇਆ ਨਹੀਂ ਹੋਇਆ। ਪੁਲਿਸ ਵਾਲੇ ਨਾਲ ਰਹੇ ਨੇ ਫੌਜ ਵਾਲੇ? ਹਾਂ ਉਹ ਫੌਜ ਵਾਲੇ ਫਿਰ ਨਾਲ ਰਹੇ। ਉਹਨਾਂ ਕਹਾ ਜੋ ਕੁਝ ਹੋਣਾ ਚਾਹੀਦਾ ਪਿੱਛੇ ਪਿੱਛੇ ਹੋ ਗਿਆ। ਅੱਛਾ ਤੇ ਮੁੜ ਕੇ ਜਿਹੜੇ ਪਾਕਿਸਤਾਨ ਚ ਆ ਗਏ ਨਾ ਇਹ ਜੱਫੀਆਂ ਪਾ ਕੇ ਮਿਲ ਕੇ ਤੇ ਫੇਰ ਜਾਂਦੇ ਸੀ। ਇਹਨਾਂ ਫਿਰ ਦੱਸਿਆ ਇਹਨਾਂ ਕਹਾ ਸਾਡੇ ਨਾਲ ਆਹ ਹੁੰਦੀ ਸੀ ਜੱਫੀਆਂ ਪਾ ਕੇ। ਉਹਨਾਂ ਫਿਰ ਇੱਕ ਪੂਰੀ ਫਿਰ ਗੱਡੀ ਰੇਲ ਗੱਡੀ ਪੂਰੀ ਫਿਰ ਉਹਨਾਂ ਨੇ ਫਨਾ ਕੀਤੀ ਮੁਸਲਮਾਨਾਂ ਨੇ, ਸਿੱਖਾਂ ਦੀ। ਅੱਛਾ ਤੇ ਇੱਥੇ ਆਪਣੇ ਸਰਵਰ ਨੂੰ ਪਤਾ ਹੋਣਾ ਵਾ ਇੱਥੋਂ ਕਿਸੇ ਮਗਰੋਂ ਗਏ ਆ ਪਤਾ ਨਹੀਂ ਬਾਹਮਣ ਕੇ ਖਤਰੀ ਸੀਗੇ। ਅੱਛਾ ਤੇ ਫਿਰ ਮਗਰੋਂ ਗਏ ਆ। ਹਾਂ ਅੱਛਾ ਬਜ਼ੁਰਗੋ ਹੁਣ 77-78 ਸਾਲ ਹੋ ਗਏ। ਹਾਂ 77-78 ਸਾਲ ਹੋ ਗਏ ਉਹ ਵਾਕਿਆ ਨੂੰ। ਹਾਂ ਹੁਣ ਕਦੀ ਸੁੱਤੇ ਪਿਆ ਜਾਗਦੇ ਆਪਣਾ ਪਿੰਡ ਜਾਂ ਉਹ ਵਾਕਿਆ ਯਾਦ ਆਇਆ ਤੁਹਾਨੂੰ? ਆਉਂਦਾ ਵਾ ਜੀ। ਹਾਂ ਯਾਦ ਆਉਂਦਾ? ਹਾਂ ਹੁਣ ਪਿੰਡ ਵੇਖਣ ਨੂੰ ਦਿਲ ਕਰਦਾ ਆਪਣਾ? ਹਾਂ ਪਿੰਡ ਵੇਖਣ ਨੂੰ ਦਿਲ ਕਰਦਾ? ਹੁਣ ਕਿ ਜਾਣਾ ਤੇ ਕਹਿਣਾ ਜਦੋਂ ਨਿਗਾਹ ਹੀ ਹੁਣ ਕੰਮ ਕਰਦੀ। ਅਗਰ ਤੁਹਾਨੂੰ ਵੀਜ਼ਾ ਮਿਲ ਜਾਵੇ ਪਿੰਡ ਵੇਖਣ ਦਾ ਹਾਂ ਤੇ ਚਲੇ ਜਾਓਗੇ? ਨਹੀਂ ਪਿੰਡ ਮੁਸ਼ਕਲ ਆ। ਸਾਡੇ ਪਿੰਡ ਜੀ ਬੋਰਡ ਸੀਗਾ, ਬੜਾ ਤਗੜਾ ਬੋਰਡ ਸੀਗਾ ਤੇ ਉਹ ਬੋਰਡ ਦੀ ਨਿਸ਼ਾਨੀ ਇੱਕ ਆਹ ਘਰ ਸੀਗਾ, ਇੱਕ ਆਹ ਨੇ ਸਾਦਾ ਹੀ ਤੇ ਇਹ ਬੰਨੇ ਇੱਜ਼ਤ ਦੇਦੀ ਸੀਗੀ। ਅੱਛਾ ਹਾਂ ਚਲੋ ਜੀ ਕੋਸ਼ਿਸ਼ ਕਰਾਂਗੇ ਕਿ ਉਧਰ ਤੁਹਾਡੀ ਵੀਡੀਓ ਜਾਂਦੀ ਹੈ, ਕੋਈ ਬੰਦਾ ਤੁਹਾਡੀ ਵੀਡੀਓ ਬਣਾ ਕੇ ਭੇਜੇ ਪਿੰਡ ਦੀ, ਤੁਹਾਨੂੰ ਵਿਖਾਉਣ ਆਵਾਂਗੇ। ਵੇਖਦੇ ਆ ਅਗਰ ਬੋਰਡ ਹੋਇਆ ਤੇ ਤੁਸੀਂ ਪਛਾਣ ਲਓਗੇ। ਹਾਂ ਜੀ ਬਿਲਕੁਲ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ, ਬਹੁਤ ਮਿਹਰਬਾਨੀ।